केजरीवाल पिछले दिन जी मंग की मोदी नूं चिट्ठी लिख के कि इंडियन करंसी नोटां दे उत्ते जिहड़ी है वो गणेश जी और लक्ष्मी जी की फोटो लाई जाए। केजरीवाल का आर्गूमेंट तुसीं देखो, ऊँ कहणगे जी साइंटिफिक टैंपर और फलाना, वो कहंदा जे ये आ जाणगे इन्हां दीयां फोटोआं ते इन्हां दी किरपा हो जाएगी। जिस भगत सिंह नूं कम्युनिस्ट भी अपना नायक मानते हैं, वो तो इन्हां दे अपने कहण मुताबक ही है कि जी हाउ आई बिकेम एन एथीइस्ट, उहदी किताब है कि जी वो तो नास्तिक सी। हुण भगत सिंह किन्ना कुछ खुश होएगा जिस करंसी दे उत्ते गणेश और जिहड़ी है वो लक्ष्मी की फोटो होएगी। पंजाब दे विच क्योंकि 33-34% दलित वोट है, अंबेदकर नूं वेचिया। हुण उही अंबेदकर दे फॉलोअर दिल्ली दे विच जदों उही ओथ लैंदे ने जिहड़ी अंबेदकर ने लई बुद्ध धर्म अडॉप्ट करन वेले, ते वो मिनिस्ट्री तो भी बाहर। भतीजा भगत सिंह दा जिवें प्रोफैसर जगमोहन सिंह, उसने इस दे उत्ते कहा कि जी दिस इज़ शेयर अपॉर्चुनिज्म। When you want to woo Punjab voters, you talk about Bhagat Singh and Ambedkar, and later to attract attention of Gujarat voters, you talk of Hindu religion. व्यूअर्स वेलकम बैक टू प्रोग्राम। सो व्यूअर्स गलबात करन जा रहे हैं कि आम आदमी पार्टी के प्रेजिडेंट केजरीवाल वालों करंसी नोटां ते गणेश जी ਅਤੇ लक्ष्मी ਦੀ फोटो लाउण ਦੀ ਮੰਗ ਦਾ ਜਿਹੜਾ ਵਿਰੋਧ ਹੈ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਵੱਲੋਂ ਕੀਤਾ ਗਿਆ ਔਰ ਕਿਹਾ ਗਿਆ ਕਿ ਉਹ ਸਿਰੇ ਦਾ ਮੌਕਾ ਪ੍ਰਸਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, बहुत बार अनफॉर्चुनेटली ਸਾਡੇ ਲੋਕਾਂ ਨੂੰ ਸਮਝ ਉਦੋਂ ਹੀ ਆਉਂਦੀ ਹੈ ਜਦੋਂ ਜਿਸ ਨੂੰ ਕਹਿੰਦੇ ਨੇ ਕਿ ਭਈ ਸੱਪ ਗੁਜ਼ਰ ਗਿਆ, ਫਿਰ ਉਹ ਲੀਕ ਪਿੱਟਣ ਵਾਲੀ ਗੱਲ ਹੀ ਹੁੰਦੀ ਹੈ ਜੀ। ਹੁਣ ਜਦੋਂ ਕੇਜਰੀਵਾਲ 2014 ਦੇ ਦੌਰ ਤੋਂ ਪਹਿਲਾਂ ਜਿਸ ਕਿਸਮ ਦੇ ਉਸ ਨੇ ਨੌਟੰਕੀ ਖੇਡੀ, ਜਿਵੇਂ ਸਿੱਖਾਂ ਨੂੰ ਰਿਝਾਉਣ ਦੇ ਲਈ ਨਵੰਬਰ 84 ਦੇ ਮੁੱਦੇ ਨੂੰ ਚੁੱਕਿਆ, ਔਰ ਅੱਜ ਹਾਲਾਤ ਇਹ ਨੇ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਪਈ ਹੋਈ ਹੈ ਕੋਰਟ ਦੇ ਆਰਡਰ ਨੇ, ਔਰ ਉਹ ਮੀਟਿੰਗ ਹੀ ਨਹੀਂ ਕਰ ਰਿਹਾ 6 ਮਹੀਨੇ। ਹੁਣ ਇਹਨਾਂ ਦੀ ਪਾਵਰ 'ਚ ਆਇਆ ਵੀ ਹੋ ਜਾਣੇ ਨੇ ਫਰਵਰੀ ਤੋਂ ਪਹਿਲਾਂ ਦੀ, ਔਰ ਪਹਿਲਾਂ ਪੋਸਟਪੋਨ ਕੀਤੀ ਹੋਈ ਹੈ। ਔਰ ਬਾਕੀ ਕਿਵੇਂ ਉਹਨੇ ਹਰ ਮੁੱਦੇ 'ਤੇ ਯੂ ਟਰਨ ਮਾਰਿਆ ਹੈ। ਇਸ ਵੇਲੇ ਹਿੰਦੂਤਵਾ ਤੋਂ ਦਾ ਜਿਹੜਾ ਝੰਡਾ ਬਰਦਾਰ RSS ਦਾ ਸਾਰਾ ਲਾਣਾ ਉਹਦੇ ਨਾਲੋਂ ਜ਼ਿਆਦਾ ਵੋਕਲ ਹੈ। ਔਰ ਹਨੂੰਮਾਨ ਚਾਲੀਸਾ ਪੜ੍ਹਦਾ ਹੈ ਪਬਲਿਕਲੀ। ਉਹਨੇ ਪਿਛਲੇ ਦਿਨਾਂ ਜਿਹੜੀ ਮੰਗ ਕੀਤੀ ਮੋਦੀ ਨੂੰ ਚਿੱਠੀ ਲਿਖ ਕੇ ਕਿ ਇੰਡੀਅਨ ਕਰੰਸੀ ਨੋਟਾਂ ਦੇ ਉੱਤੇ ਜਿਹੜੀ ਹੈ ਉਹ ਗਣੇਸ਼ ਜੀ ਔਰ ਲక్ష్ਮੀ ਜੀ ਦੀ ਫੋਟੋ ਲਾਈ ਜਾਏ। ਲੇਕਿਨ ਪੰਜਾਬ ਦੇ ਵਿੱਚ ਪਿਛਲੀਆਂ ਚੋਣਾਂ ਵੇਲੇ, ਖਾਸ ਤੌਰ 'ਤੇ ਅਸੈਂਬਲੀ ਚੋਣਾਂ ਵੇਲੇ, ਜਿਵੇਂ ਸ਼ਹੀਦ ਭਗਤ ਸਿੰਘ ਔਰ ਡਾਕਟਰ ਅੰਬੇਦਕਰ, ਉਹਨਾਂ ਦੇ ਨਾਵਾਂ ਦੀ ਕੁਵਰਤੋਂ ਕੀਤੀ ਗਈ। ਔਰ ਇਹ ਪਹਿਲਾਂ ਹੀ ਐਲਾਨਿਆ ਗਿਆ ਜੀ ਜੇ ਸਾਡੀ ਸਰਕਾਰ ਬਣ ਗਈ ਤੇ ਦਫ਼ਤਰਾਂ ਦੇ ਵਿੱਚ ਜਿਹੜੀ ਹੈ ਉਹ ਭਗਤ ਸਿੰਘ ਦੀ ਫੋਟੋ ਹੋਏਗੀ ਔਰ ਡਾਕਟਰ ਅੰਬੇਦਕਰ ਦੀ ਹੋਏਗੀ। ਪਰ ਜਿਵੇਂ ਅੰਬੇਦਕਰ ਦੇ ਜਿਹੜੇ ਫਾਲੋਅਰ, ਖਾਸ ਤੌਰ 'ਤੇ ਜਦੋਂ ਹੁਣ ਦਿੱਲੀ ਦੇ ਵਿੱਚ ਹਜ਼ਾਰਾਂ ਜਿਹੜੇ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਉਹਨਾਂ ਨੇ ਬੁੱਧ ਧਰਮ ਗ੍ਰਹਿਣ ਕੀਤਾ, ਉਹਨਾਂ ਨੇ ਆਪਣੀਆਂ ਉਹੀ ਜਿਹੜੀਆਂ ਪ੍ਰਤਿਗਿਆਵਾਂ ਨੇ, ਓਥਸ ਨੇ ਜਾਂ ਪ੍ਰਣ ਨੇ, ਉਹ ਦੁਹਰਾਏ ਜਿਹੜੇ 42 ਸ਼ਾਇਦ ਨੇ, ਜਿਹੜੇ ਡਾਕਟਰ ਅੰਬੇਦਕਰ ਨੇ ਜਦੋਂ ਬੁੱਧ ਧਰਮ ਜੁਆਇਨ ਕੀਤਾ ਸੀ। ਅਤੇ ਕਿਵੇਂ ਇਸ ਦੇ ਉੱਤੇ ਰਿਐਕਟ ਕਰਦੇ ਆ ਜਿਹੜਾ ਅੰਬੇਦਕਰਵਾਦੀ ਮਿਨਿਸਟਰ ਸੀ ਉਹਦਾ ਰਜਿੰਦਰ ਪ੍ਰਸਾਦ ਕੇ ਕੀ ਉਹਦਾ ਨਾਂ ਸੀ, ਉਹਦੇ ਤੋਂ ਰਿਜ਼ਾਈਨ ਲਿਆ ਕਿ ਵੀ ਕੀ, ਕਿਉਂਕਿ ਉਹ ਤਾਂ ਇੱਕ ਪ੍ਰਤਿਗਿਆ ਪਹਿਲਾਂ ਹੀ ਹੈ ਕਿ ਅਸੀਂ ਹਿੰਦੂ ਦੇਵੀ ਦੇਵਤਿਆਂ ਨੂੰ ਨਹੀਂ ਮੰਨਦੇ। ਹੁਣ ਇਹ ਤਾਂ ਹਿੰਦੂ ਦੇਵੀ ਦੇਵਤਿਆਂ ਦੇ ਨਾਂ ਦੇ ਥੱਲੇ ਗੁਜਰਾਤ ਦੇ ਵਿੱਚ ਇਹ ਕਹਿ ਰਿਹਾ ਹੈ ਕਿ ਜੀ ਮੈਂ ਤਾਂ ਤੁਹਾਡਾ ਸਰਵਣ ਪੁੱਤਰ ਹੈ, ਮੈਂ ਦੇਖੋ ਦਿੱਲੀ ਦੇ ਵਿੱਚ ਜਿੰਨੇ ਲੋਕ ਨੇ ਉਹਨਾਂ ਨੂੰ ਸਾਰੇ ਹਿੰਦੂ ਧਾਮਾਂ ਦਾ ਫ੍ਰੀ ਯਾਤਰਾ ਕਰਵਾਉਂਦਾ ਹੈ, ਮੇਰੀ ਸਰਕਾਰ ਗੁਜਰਾਤ 'ਚ ਬਣਾ ਦਿਓ, ਮੈਂ ਗਾਂ ਮਾਤਾ ਹੈ ਸਾਡੀ ਇਹ, ਔਰ ਹਰ ਇੱਕ ਨੂੰ ਜਿਹਦੇ ਕੋਲ ਗਾਂ ਹੈ 40-40 ਰੁਪਈਏ ਉਹਨੂੰ ਮਿਲਣਗੇ ਮਹੀਨੇ ਦੇ ਗਾਂ ਮਾਤਾ ਦੀ ਦੇਖਭਾਲ ਲਈ। ਪਰ ਇੱਥੇ ਵੀ ਨਹੀਂ ਰੁਕਿਆ, ਉਹਨੂੰ ਲੱਗਿਆ ਕਿ ਵੀ ਅਜੇ ਤੱਕ ਇਹ ਮੰਗ ਤਾਂ RSS ਨੇ ਵੀ ਨਹੀਂ ਕੀਤੀ। ਸੋ ਉਹਨੇ ਜਿਹੜਾ ਇਸ ਨੂੰ ਅੱਗੇ ਤੋਰਦਿਆਂ ਇਹ ਮੰਗ ਰੱਖ ਦਿੱਤੀ ਕਿ ਜੀ ਇਹ ਗਣੇਸ਼ ਦੀ ਔਰ ਉਦਾਹਰਣ ਉਹ ਇਹ ਦੇ ਰਿਹਾ ਹੈ। ਔਰ ਇਸ ਤੋਂ ਪਹਿਲਾਂ ਇਹੀ ਉਦਾਹਰਣ ਈਵਨ ਸੁਬਰਾਮਨੀਅਮ ਸਵਾਮੀ ਨੇ ਵੀ, ਇਹ ਬਹੁਤ ਪਹਿਲਾਂ ਸੁਬਰਾਮਨੀਅਮ ਸਵਾਮੀ ਨੇ ਇੰਡੋਨੇਸ਼ੀਆ ਦੇ ਹਵਾਲੇ ਨਾਲ ਕਿਹਾ ਸੀ ਕਿ ਜੀ ਦੇਖੋ ਉਹਨਾਂ ਦੀ ਕਰੰਸੀ ਦੇ ਉੱਤੇ ਜਿਹੜੀ ਹੈ ਉਹ ਗਣੇਸ਼ ਜੀ ਦੀ ਫੋਟੋ ਹੈ।
ਅੱਛਾ। ਤੇ ਜੇ ਗਣੇਸ਼ ਜੀ ਮੁਸਲਮਾਨ ਮੁਲਕ ਇੰਡੋਨੇਸ਼ੀਆ ਦੇ ਵਿੱਚ ਬਿਰਾਜਮਾਨ ਹੋ ਸਕਦੇ ਨੇ ਕਰੰਸੀ ਦੇ ਉੱਤੇ, ਤੇ ਭਾਰਤ 'ਚ ਕਿਉਂ ਨਹੀਂ ਹੋ ਸਕਦੇ? ਉਹਨੇ ਤਾਂ ਜਸਟ ਇੱਕ ਟੌਣਾ ਲਾਇਆ ਸੀ। ਔਰ ਇਸ ਦੇ ਵੀ ਗੱਲ ਕਰਨ ਤੋਂ ਪਹਿਲਾਂ ਜਦੋਂ ਅਸੀਂ ਇਸ ਦੇ ਉੱਤੇ ਥੋੜ੍ਹੀ ਸਰਚ ਕੀਤੀ ਵੀ ਇਹ ਜਿਹੜੇ ਇੰਡੋਨੇਸ਼ੀਆ 'ਚ ਨੋਟ ਨੇ, ਵਾਕਿਆ ਹੀ ਉਹਦੇ 'ਚ ਗਣੇਸ਼ ਦੀ ਫੋਟੋ ਹੈ। ਜੇ ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਜਿਹੜਾ ਸਾਰੇ ਜਿਨ੍ਹਾਂ ਦੇ ਵਿੱਚ ਸੁਮਾਤਰਾ, ਬਾਲੀ ਆਈਲੈਂਡ, ਹੁਣ ਇੰਡੋਨੇਸ਼ੀਆ ਕੋਈ ਲੈਂਡ ਮਾਸ ਵਾਲਾ ਮੁਲਕ ਨਹੀਂ ਹੈ, 18,000 ਤੋਂ ਜ਼ਿਆਦਾ ਉਹਨਾਂ ਦੇ ਆਈਲੈਂਡ ਨੇ, ਔਰ ਉਹਨਾਂ ਦਾ ਇੱਕ ਆਪਣਾ ਇਤਿਹਾਸ ਹੈ। ਇਸਲਾਮ 12ਵੀਂ 13ਵੀਂ ਸਦੀ ਦੇ ਵਿੱਚ ਉੱਥੇ ਸੂਫੀ ਫਕੀਰਾਂ ਨੇ ਫੈਲਾਇਆ। ਉਦੋਂ ਉੱਥੇ ਉਸ ਤੋਂ ਪਹਿਲਾਂ ਹਿੰਦੂ ਧਰਮ ਦਾ ਵੀ ਪ੍ਰਭਾਵ ਸੀ, ਬੁੱਧ ਧਰਮ ਦਾ ਵੀ ਪ੍ਰਭਾਵ ਸੀ। ਸੋ ਉੱਥੇ ਤਾਂ ਕੋਈ ਮੁਗਲ ਜਾਂ ਕੋਈ ਅਫਗਾਨ ਨਹੀਂ ਗਏ ਜਿਨ੍ਹਾਂ ਨੇ ਕੰਕਰ ਕਰਕੇ ਤਲਵਾਰ ਦੇ ਜ਼ੋਰ ਨਾਲ ਫੈਲਾਇਆ। ਉੱਥੇ ਸੂਫੀ ਫਕੀਰਾਂ ਦੇ ਰਾਹੀਂ ਔਰ ਕੁਝ ਪ੍ਰੈਕਟਿਸਿਸ ਜਿਹੜੀਆਂ ਨੇ, ਕੁਝ ਦੀਪਾਂ ਜਿਵੇਂ ਬਾਲੀ ਦੀਪ ਹੈ, ਉਹਦੇ 'ਚ ਜਿਹੜਾ ਮੰਦਿਰ ਹੈ ਬਾਲੀ ਦਾ ਜਾਂ ਉਵੇਂ ਵੀ ਹੈ, ਕਾਇਮ ਹੈ ਉਹਨਾਂ ਦਾ। ਲੇਕਿਨ ਇਹ ਜਿਹੜਾ ਝੂਠ ਹੈ ਕਿ ਜੀ ਉਹਨਾਂ ਨੇ ਆਪਣੇ ਕਰੰਸੀ ਤੇ ਜਿਹੜਾ ਕਿਉਂ, ਔਰ ਇਹ ਕੇਜਰੀਵਾਲ ਦਾ ਆਰਗੂਮੈਂਟ ਤੁਸੀਂ ਦੇਖੋ, ਉਹ ਕਹਿਣਗੇ ਜੀ ਸਾਇੰਟੀਫਿਕ ਟੈਂਪਰ ਔਰ ਫਲਾਣਾ। ਉਹ ਕਹਿੰਦਾ ਜੇ ਇਹ ਆ ਜਾਣਗੇ ਇਹਨਾਂ ਦੀਆਂ ਫੋਟੋਆਂ ਤੇ ਇਹਨਾਂ ਦੀ ਕਿਰਪਾ ਹੋ ਜਾਏਗੀ, ਵੀ ਅਸੀਂ ਐਫਰਟ ਤਾਂ ਕਰਾਂਗੇ, ਕਰਦੇ ਹਾਂ, ਲੇਕਿਨ ਜੇ ਦੇਵੀ ਦੇਵਤਿਆਂ ਦੀ ਕਿਰਪਾ ਨਾ ਹੋਏ ਤੇ ਪ੍ਰੋਸਪੈਰਿਟੀ ਕਿਵੇਂ ਹੋਏਗੀ? ਔਰ ਇਹ ਉਹਦਾ ਆਰਗੂਮੈਂਟ ਹੈ। ਹੁਣ ਇਹ ਜਿਹੜੀ ਈਵਨ ਇੰਡੋਨੇਸ਼ੀਆਈ ਨੋਟ ਤੇ ਹਿੰਦੂ ਦੇਵਤੇ ਦੀ ਗਣੇਸ਼ ਦੀ ਤਸਵੀਰ ਦੀ ਗੱਲ ਵੀ ਹੈ, ਇਹ ਸਿਰਫ ਇੱਕ ਵਾਰ 1998 ਦੇ ਵਿੱਚ ਜਿਹੜਾ ਨੋਟ ਉਹਨਾਂ ਨੇ ਇੱਕ ਵਾਰ ਛਾਪਿਆ, ਉਹਦੇ ਤੇ ਇਹ ਫੋਟੋ ਸੀ ਗਣੇਸ਼ ਦੀ, ਪਰ ਉਹ ਇਹ ਥੀਮ ਸੀ ਐਜੂਕੇਸ਼ਨ ਦਾ। ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਇੰਡੋਨੇਸ਼ੀਆ ਦੇ ਉੱਤੇ ਡੱਚ ਜਿਹੜੇ ਨੇ ਉਹਨਾਂ ਦਾ ਕੰਟਰੋਲ ਰਿਹਾ, ਡੱਚ ਦੀ ਕਾਲੋਨੀ ਸੀ, 1948 'ਚ ਸ਼ਾਇਦ ਫਰੀ ਹੋਇਆ, ਤੇ ਉਦੋਂ ਇਹ ਉਹਨਾਂ ਨੇ ਜਿਹੜੀ ਐਜੂਕੇਸ਼ਨ ਦਾ ਰਾਈਟ ਹੈ, ਜਿਹੜੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਐਲੀਟ ਸੀ ਉਹਨਾਂ ਦੇ ਕੋਲ ਹੀ ਸੀ, ਬਾਕੀਆਂ ਤੋਂ ਇਹ ਹੱਕ ਖੋਹ ਲਿਆ ਸੀ। ਹੁਣ ਔਰ 1998 ਦੇ ਵਿੱਚ ਉਹਨਾਂ ਨੇ ਇੱਕ ਥੀਮ ਕਿ ਭਾਈ ਐਜੂਕੇਸ਼ਨ ਫਾਰ ਆਲ ਉਹਨਾਂ ਨੇ ਜਾਰੀ ਕੀਤੀ, ਔਰ ਉਸ ਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਪਾਸੇ ਗਣੇਸ਼ ਹੈ ਤੇ ਦੂਸਰੇ ਪਾਸੇ ਪੜ੍ਹ ਰਹੇ ਬੱਚੇ ਨੇ, ਉਹਨਾਂ ਦੀ ਤਸਵੀਰ ਹੈ, ਔਰ ਨਾਲ ਦੀ ਨਾਲ ਔਰ ਇਹ ਜਿਹੜਾ ਉਹਨਾਂ ਦੇ ਜਿੱਥੇ ਉਹਨਾਂ ਨੇ ਇਹ ਦਿਖਾਇਆ ਕਿ ਭਾਈ ਸਾਡੀ ਤਹਿਜ਼ੀਬ ਦੇ ਵਿੱਚ ਅੱਡ-ਅੱਡ ਲੋਕਾਂ ਨੂੰ ਔਨਰ ਹੈ, ਕਿਉਂਕਿ ਮੈਜੋਰਿਟੀ ਮੁਸਲਮਾਨ ਨੇ, ਫਿਰ ਤਾਮਿਲ ਨੇ, ਹਿੰਦੂ, ਫਿਰ ਬੁੱਧਿਸਟ ਨੇ, ਔਰ ਉਹਨਾਂ ਸਾਰਿਆਂ ਨੂੰ ਹੀ ਉਹ ਐਨਕਰੇਜ ਕਰਦੇ ਨੇ। ਔਰ ਉਹਦੇ 'ਚ ਇੱਕ ਪਾਸੇ ਉਹਨਾਂ ਨੇ ਜਿੱਥੇ ਐਜੂਕੇਸ਼ਨ ਡੇ ਦੇ ਇੱਕ ਵਾਰ ਉਹਨਾਂ ਨੇ ਉਹ ਨੋਟ ਛਾਪੇ ਐਜੂਕੇਸ਼ਨ ਲਈ, ਇਹਨਾਂ ਨੂੰ ਰੈਕਗਨਾਈਜ਼ ਕੀਤਾ ਗਣੇਸ਼ ਨੂੰ, ਉੱਥੇ ਹੀ ਜਿਹੜਾ ਉਹਨਾਂ ਦਾ ਕੌਮੀ ਨਾਇਕ ਹੈ ਇੰਡੋਨੇਸ਼ੀਆ ਦਾ, ਕੀ ਹਜ਼ਾਰ ਦੇਵੰਤਰਾ, ਉਹਦੀ ਤਸਵੀਰ ਵੀ ਉਹਦੇ ਨਾਲ ਲਾਈ ਹੋਈ ਹੈ। ਔਰ ਇਹ ਉਹੀ ਨੇ ਕਿ ਜਿਨ੍ਹਾਂ ਨੇ ਇੰਡੋਨੇਸ਼ੀਆਈ ਲੋਕਾਂ ਦੇ ਲਈ ਐਜੂਕੇਸ਼ਨ ਦੇ ਲਈ ਸਟਰਗਲ ਕੀਤੀ ਸੀ ਜਦੋਂ ਕਿ ਇਹ ਡੈਨਮਾਰਕ, ਕਿਉਂਕਿ ਡੱਚ ਜਿਹੜੇ ਨੇ ਡੈਨਮਾਰਕ ਦੇ ਰਹਿਣ ਵਾਲੇ ਨੇ, ਉਹਨਾਂ ਦੀ ਕਾਲੋਨੀ ਸੀ, ਔਰ ਉਦੋਂ ਜਿਹੜਾ ਆਮ ਬੱਚਿਆਂ ਨੂੰ ਜਾਣ ਦਾ ਹੱਕ ਨਹੀਂ ਸੀ। ਇੱਕ ਵਾਰ ਨੋਟ ਦੇ ਉੱਤੇ ਉਹਨਾਂ ਨੇ ਰਾਦਰ ਆਪਣੀ ਹਿੰਦੂ ਪੋਪੂਲੇਸ਼ਨ ਨੂੰ ਰੈਕਗਨਾਈਜ਼ ਕੀਤਾ ਵੀ ਤੁਹਾਡੇ ਬੱਚਿਆਂ ਦਾ ਵੀ ਐਜੂਕੇਸ਼ਨ ਦਾ ਰਾਈਟ ਹੈ, ਆਪਣੇ ਨਾਇਕ ਦਾ ਵੀ ਹੈ। ਔਰ ਦੂਜਾ ਇਹਨੂੰ ਤੁਸੀਂ ਦੇਖੋ ਵੀ ਪਹਿਲਾਂ ਤਾਂ ਕਿਵੇਂ ਜਿਹੜੇ ਇਹ ਖੰਭਾਂ ਦੀਆਂ ਡਾਰਾਂ ਬਣਾਉਂਦੇ ਨੇ ਤੇ ਝੂਠ ਪਰੋਸਦੇ ਨੇ ਕਿ ਜਿਵੇਂ ਉਹ ਇੰਡੋਨੇਸ਼ੀਆ ਦੀ ਪ੍ਰੋਸਪੈਰਿਟੀ ਇਸ ਚੋਂ ਨਿਕਲੀ ਕਿ ਉਹਨਾਂ ਨੇ ਪੱਕੇ ਤੌਰ ਦੇ ਉੱਤੇ ਗਣੇਸ਼ ਜੀ ਨੂੰ ਇੱਕ ਵਾਰ ਵਨ ਟਾਈਮ, ਹੁਣ ਉਹ ਚਲਨ 'ਚ ਨਹੀਂ ਹੈਗੇ, ਨੋਟ ਨਹੀਂ ਹੈਗੇ ਕਿਤੇ ਵੀ। ਸੋ ਪਹਿਲਾ ਝੂਠ ਤਾਂ ਇਹ। ਲੇਕਿਨ ਕੇਜਰੀਵਾਲ ਨੇ ਕਿਵੇਂ ਪੰਜਾਬ ਦੇ ਵਿੱਚ, ਕਿਉਂਕਿ 33-34% ਦਲਿਤ ਵੋਟ ਹੈ, ਅੰਬੇਦਕਰ ਨੂੰ ਵੇਚਿਆ। ਹੁਣ ਉਹੀ ਅੰਬੇਦਕਰ ਦੇ ਫਾਲੋਅਰ ਦਿੱਲੀ ਦੇ ਵਿੱਚ ਜਦੋਂ ਉਹੀ ਓਥ ਲੈਂਦੇ ਨੇ ਜਿਹੜੀ ਅੰਬੇਦਕਰ ਨੇ ਲਈ ਬੁੱਧ ਧਰਮ ਅਡਾਪਟ ਕਰਨ ਵੇਲੇ, ਤੇ ਉਹ ਮਿਨਿਸਟਰੀ ਤੋਂ ਵੀ ਬਾਹਰ, ਔਰ ਜੋ ਦਲਿਤਾਂ ਦੇ ਉੱਤੇ ਜ਼ੁਲਮ ਹੋ ਰਿਹਾ ਉਸ ਦੇ ਉੱਤੇ ਆਵਾਜ਼ ਉਹਨੇ ਬੰਦ ਕੀਤੀ ਹੋਈ ਹੈ। ਹੁਣ ਗੁਜਰਾਤ 'ਚ ਹਿੰਦੂਆਂ ਦੀਆਂ ਵੋਟਾਂ ਲੈਣੀਆਂ ਨੇ ਤੇ ਹੁਣ ਭਗਤ ਸਿੰਘ ਵੀ ਭੁੱਲ ਗਿਆ। ਹੁਣ ਜੇ ਭਗਤ ਸਿੰਘ, ਜਿਸ ਭਗਤ ਸਿੰਘ ਨੂੰ ਕਮਿਊਨਿਸਟ ਵੀ ਆਪਣਾ ਨਾਇਕ ਮੰਨਦੇ ਨੇ, ਉਹ ਤਾਂ ਇਹਨਾਂ ਦੇ ਆਪਣੇ ਕਹਿਣ ਮੁਤਾਬਕ ਹੀ ਹੈ ਕਿ ਜੀ ਹਾਊ ਆਈ ਬਿਕੇਮ ਐਨ ਐਥੀਇਸਟ, ਉਹਦੀ ਕਿਤਾਬ ਹੈ ਕਿ ਜੀ ਉਹ ਤਾਂ ਨਾਸਤਕ ਸੀ। ਹੁਣ ਭਗਤ ਸਿੰਘ ਕਿੰਨਾ ਕੁ ਖੁਸ਼ ਹੋਏਗਾ ਜਿਸ ਕਰੰਸੀ ਦੇ ਉੱਤੇ ਗਣੇਸ਼ ਔਰ ਜਿਹੜੀ ਹੈ ਉਹ ਲక్ష్ਮੀ ਦੀ ਫੋਟੋ ਹੋਏਗੀ। ਔਰ ਇਸ ਗੱਲ ਨੂੰ ਅਸੀਂ ਤਾਂ ਪਹਿਲੇ ਦਿਨ ਹੀ ਇਸ ਦੇ ਉੱਤੇ ਇੱਕ ਸੈਗਮੈਂਟ ਕੀਤਾ ਸੀ। ਈਵਨ ਭਗਤ ਸਿੰਘ ਦੇ ਹੁਣ ਜਿਹੜੇ ਭਤੀਜਾ ਭਗਤ ਸਿੰਘ ਦਾ, ਜਿਵੇਂ ਪ੍ਰੋਫੈਸਰ ਜਗਮੋਹਨ ਸਿੰਘ, ਉਸ ਨੇ ਇਸ ਦੇ ਉੱਤੇ ਕਿਹਾ ਕਿ ਜੀ ਦਿਸ ਇਜ਼ ਸ਼ੀਅਰ ਅਪਰਚੂਨਿਜ਼ਮ, when you want to woo Punjab voters you talk about Bhagat Singh and Ambedkar, and later to attract attention of Gujarat voters
ਯੂ ਟਾਕ ਆਫ ਹਿੰਦੂ ਰਿਲੀਜਨ। ਇਹ ਉਹਨਾਂ ਦੇ ਭਤੀਜੇ ਉਹਨਾਂ ਨੇ ਕਿਹਾ ਜੀ ਪੰਜਾਬ 'ਚ ਤੁਸੀਂ ਵੋਟਾਂ ਲੈਣੀਆਂ ਸੀ ਪੰਜਾਬੀਆਂ ਦੀਆਂ, ਸਿੱਖਾਂ ਦੀਆਂ, ਦਲਿਤਾਂ ਦੀਆਂ, ਤੇ ਤੁਹਾਨੂੰ ਭਗਤ ਸਿੰਘ ਤੇ ਅੰਬੇਦਕਰ ਯਾਦ ਆ ਗਿਆ ਔਰ ਇਹ ਜਿਹੜਾ ਹੈ ਹੁਣ ਤੁਹਾਨੂੰ ਜਿਹੜਾ ਗਣੇਸ਼ ਯਾਦ ਆ ਗਿਆ। ਇਸੇ ਤਰ੍ਹਾਂ ਇੱਕ ਉਹਨਾਂ ਦੇ ਹੋਰ ਰਿਸ਼ਤੇਦਾਰ ਨੇ ਭਗਤ ਸਿੰਘ ਦੇ, ਉਹ ਵੀ ਭਗਤ ਸਿੰਘ ਦਾ ਛੋਟਾ ਭਰਾ ਕੁਲਤਾਰ ਸਿੰਘ ਸੀ, ਵੱਡਾ ਭਰਾ, ਉਹਨਾਂ ਦਾ ਅੱਗੋਂ ਬੇਟਾ ਹੈਗਾ ਕਿਰਨਜੀਤ ਸਿੰਘ, ਔਰ ਉਹਨਾਂ ਦੇ ਛੋਟੇ ਭਰਾ ਕੁਲਤਾਰ ਸਿੰਘ ਦਾ ਭਰਾ ਹੈ ਭਗਤ ਸਿੰਘ ਦਾ ਛੋਟਾ ਬ੍ਰਦਰ ਜੀ। ਉਹਨੇ ਕਿਹਾ ਵੀ ਇਟ ਇਜ਼ ਕੰਪਲੀਟਲੀ ਰੋਂਗ ਟੂ ਚੈਰੀ ਪਿਕ ਥਿੰਗਸ ਫਰੋਮ ਭਗਤ ਸਿੰਘਸ ਰਾਈਟਿੰਗਸ ਐਂਡ ਯੂਜ਼ ਹਿਮ ਜਸਟ ਐਜ਼ ਏ ਹੋਲੋ ਸਿੰਬਲ, ਕਿ ਤੁਸੀਂ ਚੈਰੀ ਪਿਕ ਜੋ ਤੁਹਾਨੂੰ ਜੀ ਕਰਦਾ ਹੈ, ਜਿੱਥੇ ਤੁਸੀਂ ਭਗਤ ਸਿੰਘ ਕਰ ਲਿਆ। ਅਦਰਵਾਈਜ਼ ਤਾਂ ਅਸੀਂ ਤਾਂ ਉਦੋਂ ਵੀ ਕਿਹਾ ਸੀ ਵੀ ਭਗਤ ਸਿੰਘ ਨੂੰ ਹੀਰੋ ਮੰਨ ਕੇ ਇੱਕ ਪਾਸੇ ਤਾਂ ਪੰਜਾਬ 'ਚ ਖਾਮ-ਖਾ ਦੀ ਡਿਬੇਟ ਸ਼ੁਰੂ ਕਰਵਾ ਦਿੱਤੀ, ਆਪਸ 'ਚ ਸਿੱਖ ਪੜ੍ਹਨ ਲੱਗ ਗਏ ਆਈਡੀਓਲੋਜੀਕਲੀ ਕਿ ਜੋ ਸ਼ਹੀਦ ਸੀ ਕਿ ਨਹੀਂ ਸੀ। ਤੇ 2 ਹਫ਼ਤੇ ਬਾਅਦ ਭਗਵੰਤ ਮਾਨ ਤੇ ਅੰਬੇਦਕਰ ਸਾਬਰਮਤੀ ਪਹੁੰਚ ਗਏ, ਗਾਂਧੀ ਦਾ ਚਰਖਾ ਕੱਤ ਰਹੇ ਸੀ ਦੋਨੋਂ, ਉੱਥੇ ਗਾਂਧੀ ਦਾ ਗੁਣ ਗਾ ਰਹੇ ਸੀ। ਉਦੋਂ ਵੀ ਅਸੀਂ ਕਿਹਾ ਵੀ ਪਹਿਲਾਂ ਦੱਸੋ ਕਿ ਵੀ ਤੁਸੀਂ ਜਿਹੜਾ ਉਹ ਸ਼ਿਕਾਰੀ ਕੁੱਤੇ ਨਾਲ ਹੋ ਕਿ ਤੁਸੀਂ ਸਹਿ ਨਾਲ ਹੋ, ਕਿ ਤੁਸੀਂ ਹਾਊਂਡ ਨਾਲ ਹੋ, ਹਾਊਂਡਸ ਦੇ ਪੈਕ ਨਾਲ ਹੋ, ਕਿ ਤੁਸੀਂ ਸਹਿ ਦੇ ਨਾਲ ਹੋ। ਇਹ ਵੀ ਭਗਤ ਸਿੰਘ ਤੇ ਗਾਂਧੀ ਤਾਂ ਪੋਲਸ ਆ ਪਾਰਟ ਹੈ। ਪਰ ਹੁਣ ਤਾਂ ਬਿਲਕੁਲ ਹੀ ਜਿਹਨੂੰ ਕਹਿੰਦੇ ਨੇ ਵੀ ਸ਼ਰਮ ਹਿਆ ਦੀ ਹੱਦ ਹੀ ਲਾ ਦਿੱਤੀ ਕਿ ਵੀ ਇੱਕ ਆਪਣੇ ਆਪ ਨੂੰ ਸਭ ਦੀ ਜਿਹੜਾ ਉਹ ਮੁਕਤੀ ਦਾਤਾ ਦੱਸਣ ਵਾਲਾ ਜੀ, ਆਈਡੀਅਲ ਸੁਸਾਇਟੀ, ਇਕੋਨਮੀ ਫਲਾਣਾ, ਉਹ ਕਹਿ ਰਿਹਾ ਵੀ ਕਿਰਪਾ ਇਸ ਲਈ ਨਹੀਂ ਸਾਡੀ ਇਕੋਨਮੀ ਤੇ ਹੋ ਰਹੀ ਕਿਉਂਕਿ गणेश जी और लक्ष्मी जी की फोटो नहीं है, ला दो, देवताओं की भी कृपा होगी और हम बहुत खुशहाल होंगे। सो हुण चलो चंगी गल है, भगत सिंह के रिश्तेदारां नूं भी याद आया, पर असीं समझदे हैं भी ये ना इन्हें पहली बारी मूर्ख बनाया ते ना ही ये है कि भी ये अखीरली वार है। ये समहाउ साडे लोकां दा बनया होया। हुण भी जिहड़ा पुल दे असीं जिक्र करते हैं, मोरबी पुल हादसा 140 मर गए और किन्ने गायब ने। एक ने मैनूं अज कॉल करके कहा, कहंदे जी भी ये तां लोकां नूं पता लग गया भी गुजरात क्यों। मैं कहा उत्थों दी मिट्टी च नहीं है। मैं कहा कोविड-19 दे चलदे हैं 43 लाख मौतां जिस मुल्क च होईयां, हुण दुनिया च मरन वाला हर तीसरा बंदा उत्थों दा होए, सारा सिस्टम कलैप्स हो गया होए, 43 लाख डैड बॉडीज़ वाले ਜਿਹੜੇ ਉਹ ਡੈਡ ਬੋਡੀਜ਼ ਬਣਾਉਣ ਵਾਲੇ ਜਿਹੜੇ ਪ੍ਰਾਈਮ ਮਿਨਿਸਟਰ ਮੋਦੀ ਔਰ ਆਦਿੱਤਿਆਨਾਥ ਔਰ ਦੂਜੇ, ਉਹਨਾਂ ਨੂੰ ਲੋਕ ਵੋਟਾਂ ਪਾਉਣ ਔਰ ਉਹ ਕਹਿਣ ਜੀ ਬਹੁਤ ਅੱਛਾ ਕੰਮ ਕੀਤਾ ਜੀ। ਮੈਂ ਕਿਹਾ ਇੱਥੇ 140 ਦਾ ਕੀ ਮੈਟਰ ਕਰਦਾ, ਉੱਥੇ ਸੂਬਾ ਵੀ ਸਾਰਾ ਡੁੱਬ ਜਾਏ ਤਾਂ ਉਹਨੂੰ ਵੀ ਉਹ ਕਹਿਣਗੇ ਕਿ ਜੀ ਇਹ शिव शंकर ने अपना तीसरा नेत्र खोला और वहाँ परले आ गई। मैं क्या ये नहीं है, इस कोई उथां ही नहीं है तब्दीली दी। जी डॉक्टर साहब, थोड़ा बहुत बहुत शुक्रिया। सो ब्रेक व्यूअर्स, तुसीं किते नहीं जाना, मिलते हैं आफ्टर दिस शॉर्ट ब्रेक।